अस्सलाम वालेकुम। ਕੀ ਹਾਲ ਚਾਲ ਹੈ ਤੁਹਾਡਾ? ਉਮੀਦ ਕਰਨੀ ਹੈ ਤੁਸੀਂ ਸਭ ਠੀਕ ਠਾਕ ਹੋਵੋਗੇ। ਮੈਂ ਤੁਹਾਨੂੰ ਲਾਹੌਰ ਦਾ ਸ਼ਾਲਮੀ ਦਿਖਾਉਣ ਲੱਗੀ ਹਾਂ। ਪਿਛਲੇ ਦਿਨੋਂ ਬਸ ਸ਼ਾਲਮੀ ਜਾਣ ਦਾ ਮੇਰਾ ਇਤਫਾਕ ਹੋਇਆ ਅਤੇ ਇਹ ਸ਼ਾਲਮੀ ਦਾ ਇੱਕ ਹਿੱਸਾ ਹੈਗਾ ਜੂਲਰੀ ਮਾਰਕੀਟ। ਅਤੇ ਇੱਥੇ ਇਤਨੀਆਂ ਦੁਕਾਨਾਂ ਹੈਗੀਆਂ ਇਤਨੀਆਂ ਦੁਕਾਨਾਂ ਅਤੇ ਬੇਸ਼ੁਮਾਰ ਗਲੀਆਂ ਦੇ ਅੰਦਰ ਬੇਸ਼ੁਮਾਰ ਦੁਕਾਨਾਂ, ਗਲੀਆਂ ਦੇ ਅੰਦਰ ਵਿੱਚੋਂ ਵਿੱਚ ਗਲੀ ਨਿਕਲ ਰਹੀ ਹੈ, ਬੇਸਮੈਂਟਸ ਨੇ, ਗਲੀਆਂ ਦੇ ਵਿੱਚ ਦੁਕਾਨਾਂ ਨੇ, ਬੇਸ਼ੁਮਾਰ ਚੀਜ਼ਾਂ ਹੈਗੀਆਂ ਨੇ ਇੱਥੇ। ਇਹ ਇੱਕ ਸਮੁੰਦਰ ਹੈਗਾ ਅਤੇ ਇੱਥੇ ਤੁਸੀਂ ਕਮ ਅਜ਼ ਕਮ ਇੱਕ ਹਫ਼ਤਾ ਲਾਓਗੇ ਅਤੇ ਫਿਰ ਪੂਰੀ ਜਿਹੜੀ ਹੈ ਨਾ ਸ਼ਾਲਮੀ ਛਾਣ ਪਾਓਗੇ। ਇੱਥੇ ਇਸ ਬਾਜ਼ਾਰਾਂ ਦੇ ਵਿੱਚ ਆਉਣ ਵਾਸਤੇ ਨਾ ਤੁਹਾਡੇ ਅੰਦਰ ਬਹੁਤ ਸਟੈਮਿਨਾ ਹੁੰਦਾ। ਇਹ ਜੂਲਰੀ ਮਾਰਕੀਟ ਹੈ। ਇੱਥੇ ਚੂੜੀਆਂ, ਕੜੇ, ਆਰਟੀਫਿਸ਼ਲ ਸੈੱਟ, 1 ਕੈਰਟ ਗੋਲਡ ਵਾਲੀ ਜਿਹੜੀ ਜੂਲਰੀ ਆਉਂਦੀ ਹੈ ਉਹ ਸਭ ਤੁਹਾਨੂੰ ਮਿਲਦਾ ਅਤੇ ਬਹੁਤ ਮੁਨਾਸਿਬ ਕੀਮਤ ਹੈਗੀ ਹੈ। ਕੁਛ ਚੀਜ਼ਾਂ ਹੈਗੀਆਂ ਨੇ ਜਿਹੜਾ ਕਿ ਜਿਹਦੇ 'ਚ ਇਤਨਾ ਫ਼ਰਕ ਨਹੀਂ, ਲੇਕਿਨ ਕੁਛ ਚੀਜ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈਗਾ। ਬਹੁਤ ਜ਼ਿਆਦਾ ਵੈਰਾਈਟੀ ਪਾਈ ਜਾਂਦੀ ਹੈ ਹਰ ਚੀਜ਼ ਦੀ। ਇਹ ਤੁਸੀਂ ਦੇਖ ਰਹੇ ਹੋਵੋਗੇ ਚੂੜੀਆਂ, ਕੜੇ, ਹਰ ਚੀਜ਼ ਦੀ ਵੈਰਾਈਟੀ। ਲੇਕਿਨ ਇੱਥੇ ਆਉਣ ਵਾਸਤੇ ਤੁਹਾਨੂੰ ਨਾ ਬਹੁਤ ਵੱਡਾ ਜਿਗਰਾ ਕੱਢਣਾ ਪੈਂਦਾ ਕਿਉਂਕਿ ਰਸ਼ੀ ਏਰੀਆ ਹੁੰਦਾ, ਰਸ਼ ਵਾਲਾ ਏਰੀਆ ਹੁੰਦਾ। ਇੱਥੇ ਗੱਡੀ ਵੀ ਨਹੀਂ ਆ ਸਕਦੀ। ਅਸੀਂ ਵੀ ਗੱਡੀ ਕਿਤੇ ਪਿੱਛੇ ਪਾਰਕ ਕੀਤੀ ਅਤੇ ਅੱਗੇ ਰਕਸ਼ੇ 'ਤੇ ਬੈਠ ਕੇ ਅਤੇ ਫਿਰ ਅਸੀਂ ਅੱਗੇ ਆਏ। ਲੇਕਿਨ ਇਹ ਕਿ ਚੀਜ਼ਾਂ ਇੱਥੇ ਅੱਛੀਆਂ ਮਿਲ ਜਾਂਦੀਆਂ ਨੇ, ਮੁਨਾਸਿਬ ਮਿਲ ਜਾਂਦੀਆਂ ਨੇ। ਖੇਚਲ ਹੈ ਲੇਕਿਨ ਇਹ ਕਿ ਅਗਰ ਬੱਚਤ ਕਰਨੀ ਹੈ ਤਾਂ ਫਿਰ ਖੇਚਲ ਵੀ ਸਹਿਣੀ ਪਏਗੀ। ਚਲੋ ਮੈਂ ਕਿਹਾ ਸ਼ਾਲਮੀ ਦੀ ਸ਼ਾਪਿੰਗ ਦੇ ਨਾਲ ਨਾਲ ਨਾ ਮੈਂ ਥੋੜ੍ਹੀ ਜਿਹੀ ਤੁਹਾਨੂੰ ਨਾ ਸ਼ਾਲਮੀ ਦੀ ਹਿਸਟਰੀ ਵੀ ਦੱਸਦੀ ਹਾਂ। ਇਹ ਸ਼ਾਲਮੀ ਦੇ ਬਾਜ਼ਾਰ ਦਾ ਜਿਹੜਾ ਅਸਲ ਨਾਮ ਹੈਗਾ ਨਾ ਉਹ ਇਹਨੂੰ ਸ਼ਾਹ ਆਲਮ ਬਾਜ਼ਾਰ ਕਿਹਾ ਜਾਂਦਾ ਸੀ। ਇਹ ਸ਼ਾਹ ਆਲਮ ਲਾਹੌਰ ਦੇ 12 ਦਰਵਾਜ਼ਿਆਂ ਦੇ ਵਿੱਚੋਂ ਇੱਕ ਦਰਵਾਜ਼ੇ ਦਾ ਨਾਂ ਸੀ, ਜਦਕਿ ਹੁਣ ਇਸ ਦਰਵਾਜ਼ੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਲੇਕਿਨ ਸ਼ਾਲਮੀ ਬਾਜ਼ਾਰ ਬਹੁਤ ਮਸ਼ਹੂਰ ਹੈਗਾ। ਤੁਸੀਂ ਸ਼ਾਲਮੀ ਬਾਜ਼ਾਰ ਦੇ ਵਿੱਚ ਵੰਨ ਸੁਵੰਨੀਆਂ ਚੀਜ਼ਾਂ ਦੇਖਦੇ ਹੋ। ਹਰ ਕਿਸਮ ਦੀ ਚੀਜ਼ ਤੁਹਾਨੂੰ ਸ਼ਾਲਮੀ ਬਾਜ਼ਾਰੋਂ ਮਿਲ ਜਾਂਦੀ ਹੈ। ਅਗਰ ਤੁਸੀਂ ਆਪਣੀ ਬੱਚੀ ਦਾ ਜੇਜ਼ ਬਣਾਉਣਾ ਨਾ ਤਾਂ ਸ਼ਾਲਮੀ ਬਾਜ਼ਾਰ ਵੜ ਜਾਓ ਅਤੇ ਛੋਟੀ ਤੋਂ ਚੀਜ਼ ਲੈ ਕੇ ਅਤੇ ਵੱਡੀ ਚੀਜ਼ ਤੱਕ ਖਰੀਦ ਕੇ ਆ ਜਾਓਗੇ। ਇਤਨੀ ਹੈ ਵੱਡੀ ਮਾਰਕੀਟ ਹੈ। ਲੇਕਿਨ ਉਹੀ ਵਾਲੀ ਗੱਲ ਹੈ ਕਿ ਜਿੰਨਾ ਤੁਹਾਡੇ ਅੰਦਰ ਸਟੈਮਿਨਾ, ਇਹਦੇ ਅੰਦਰ ਖੱਜਲ ਖੁਆਰੀ ਬਹੁਤ ਹੈਗੀ ਹੈ। ਇਹ ਤੁਸੀਂ ਦੇਖ ਰਹੇ ਹੋ ਇੱਥੇ ਹਰ ਕਿਸਮ ਦੀ ਚੀਜ਼ ਮਿਲਦੀ ਹੈ। ਚੇਨਾਂ, ਬੱਚਿਆਂ ਦੀਆਂ ਪੋਨੀਆਂ, ਕੈਚਰ, ਹਰ ਕਿਸਮ ਦੀ ਚੀਜ਼ ਮਿਲਦੀ ਹੈ ਔਰ ਹਰ ਕੁਆਲਿਟੀ ਦੀ ਤੁਹਾਨੂੰ ਚੀਜ਼ ਮਿਲਦੀ ਹੈ। ਜਿਸ ਜੋ ਤੁਹਾਡਾ ਬਜਟ ਹੁੰਦਾ ਨਾ ਉਸ ਮੁਤਾਬਿਕ ਵੀ ਤੁਹਾਨੂੰ ਚੀਜ਼ ਮਿਲਦੀ ਹੈ। ਬਾਸ ਚੀਜ਼ਾਂ ਦੇ ਵਿੱਚ ਤਾਂ ਇਤਨਾ ਫ਼ਰਕ ਹੈ ਕਿ ਇਨਸਾਨ ਜਿਹੜਾ ਹੈ ਨਾ ਬਿਲਕੁਲ ਹੀ ਭੌਂਤਰ ਹੀ ਜਾਂਦਾ ਕਿ ਯਾਰ ਕਿਹੜੀ ਚੀਜ਼ ਲਵਾਂ ਅਤੇ ਕਿਹੜੀ ਚੀਜ਼ ਛੱਡਾਂ, ਕਿਉਂਕਿ ਸਮਝ ਹੀ ਨਹੀਂ ਆ ਰਹੀ ਹੁੰਦੀ। ਇਤਨੀ ਵੈਰਾਈਟੀ ਹੈ। ਬਾਅਦ ਜਿਹੜੇ ਬੇਸਮੈਂਟ ਵਿੱਚ ਦੁਕਾਨਾਂ ਨੇ ਉਹ ਤਾਂ ਹੋਲਸੇਲ ਦੀਆਂ ਨੇ, ਉਹ ਤਾਂ 12 ਤੋਂ ਇਲਾਵਾ ਦਿੰਦੇ ਵੀ ਨਹੀਂ ਨੇ। ਲੇਕਿਨ ਇਹ ਵੇ ਕਿ ਇੱਥੇ ਫਿਰ ਰਸ਼ ਵੀ ਉਸੇ ਤਰ੍ਹਾਂ ਹੁੰਦਾ। ਇੱਥੇ ਰਸ਼ ਦੀ ਸੂਰਤ ਹਾਲ ਤੁਹਾਡੇ ਸਾਹਮਣੇ ਹੈਗੀ ਹੈ। ਇੱਥੇ ਰਿਕਸ਼ਾ ਅਤੇ ਮੋਟਰਸਾਈਕਲ ਤੋਂ ਇਲਾਵਾ ਨਾ ਆਉਣਾ ਮੁਸ਼ਕਿਲ ਹੈਗਾ ਕਿਉਂਕਿ ਗੱਡੀ ਇੱਥੇ ਪਾਰਕ ਨਹੀਂ ਹੋ ਸਕਦੀ ਅਤੇ ਗੱਡੀ 'ਤੇ ਆਉਣਾ ਬਹੁਤ ਮੁਸ਼ਕਿਲ ਹੈਗਾ ਅੱਗੇ। ਅਤੇ ਬਸ ਮੈਨੂੰ ਹੁਣ ਦਿਓ ਇਜਾਜ਼ਤ ਅਤੇ ਅਗਲੇ ਵਲੋਗ ਵਿੱਚ ਮਿਲਾਂਗੇ। ਰੱਬ ਰਾਖਾ। ਹੱਸਦਾ ਰਵੇ ਪੰਜਾਬ, ਸਦਾ ਵਸਦਾ ਰਵੇ ਪੰਜਾਬ।